ਮੇਰੇ ਕੋਲੇ ਜਿਹੜਾ ਮਰੀਜ਼ ਆਉਂਦਾ ਨਾ ਵੀ ਸਟ੍ਰੈਸ ਦਾ, ਉਹਨੂੰ ਮੈਂ ਕਹਿ ਦਿੰਦਾ ਅੱਜ ਦਾ ਦਿਨ ਹੀ ਰਹੂਗਾ, ਕੱਲ ਤੋਂ ਜੇ ਸਟ੍ਰੈਸ ਰਹਿ ਗਿਆ ਫਿਰ ਕੀ ਬਾਤ, ਮਤਲਬ ਇੰਨੀ ਜ਼ਿਆਦਾ ਅਸਰਦਾਰ ਹੈ। ਡੀਸੈਂਟ ਚੀਜ਼ਾਂ ਨੇ, ਘਰੇ ਬਣਦੀਆਂ ਨੇ। ਕੀ ਬਾਤ, ਪਰ ਘਰੇ ਤੇ ਬਣਦੀਆਂ ਨੇ ਗੋਇਲ ਸਾਹਿਬ, ਲੇਕਿਨ ਇਹਦੇ ਬਾਵਜੂਦ ਸਾਡੇ ਵਰਗੇ ਜਿਹੜੇ ਲੋਕ ਨੇ ਨਾ ਇੰਨਾ ਕੁਝ ਇਕੱਠਾ ਕਰਨਾ, ਉਸ ਤੋਂ ਬਾਅਦ ਉਹਨੂੰ ਤਰੀਕੇ ਨਾਲ ਬਣਾਉਣਾ, ਫਿਰ ਉਹਨੂੰ ਲੈਣਾ, ਫਿਰ ਵਿੱਚੋਂ ਭੁੱਲ ਜਾਣਾ, ਉਹ ਰੂਟੀਨ ਨਹੀਂ ਬਣਨੀ। ਉਹ ਗੱਲ ਮੈਂ ਤੁਹਾਨੂੰ ਦੱਸਦਾ ਨਹੀਂ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਜਿਵੇਂ ਹੁਣ ਬਹੁਤ ਸਾਰੇ ਲੋਕ ਨੇ ਇਹਨੂੰ ਬਣਾ ਕੇ ਖੁਸ਼ ਨੇ, ਬਣਾ ਵੀ ਲੈਂਦੇ ਨੇ, ਔਰ ਮੇਰੇ ਨਾਲ ਆ ਕੇ ਵੀ ਗੱਲਾਂ ਮਾਰਦੇ ਨੇ ਵੀ ਗੋਇਲ ਸਾਹਿਬ ਤੁਸੀਂ ਸਾਨੂੰ ਅੱਛੀ ਤਰ੍ਹਾਂ ਸਮਝਾ ਵੀ ਦਿਓ, ਤੇ ਉਹ ਕੋਈ ਗੱਲ ਨਹੀਂ ਹੁੰਦੀ। ਪਰ ਇਹ ਹੈ ਕਿ ਇਹ ਉਹਨਾਂ ਲੋਕਾਂ ਲਈ ਅਸੀਂ ਵੀ ਤਿਆਰ ਕਰਦੇ ਹਾਂ ਜਿਹੜੇ ਬਾਹਰ ਬੈਠੇ ਆ, ਜਾਂ ਪੀਜੀ 'ਚ ਬੈਠੇ ਆ, ਜਾਂ ਫੌਜ 'ਚ ਨੇ, ਜਾਂ ਕੋਈ ਘਰੋਂ ਬਾਹਰ ਹੈ ਵੀ ਘਰ ਦਾ ਇੰਤਜ਼ਾਮ ਹੀ ਨਹੀਂ, ਉਹਦੇ ਆਲੇ ਦੁਆਲੇ ਵਿਚਾਰੇ ਕੋਲ ਨਾ ਮਿਕਸੀ ਨਾ ਗ੍ਰਾਈਂਡਰ, ਕਿੱਥੇ ਜਾਊਗਾ। ਬਿਲਕੁਲ ਸਹੀ। ਤਾਂ ਉਹਨਾਂ ਲੋਕਾਂ ਲਈ ਅਸੀਂ ਬਣਾਉਂਦੇ ਹਾਂ, ਜਿਹੜੇ ਲੋਕੀ ਬਾਹਰ ਬੈਠੇ ਆ ਤੇ ਜਿਹੜੇ ਲੋਕੀ ਬਣਾ ਸਕਦੇ ਆ ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਪ੍ਰੈਸ਼ਰ ਕਰਦਾ ਹੁੰਦਾ ਵੀ ਬਣਾ ਲਓ, ਕਿਉਂਕਿ ਰੀਮਾ ਜੀ ਇਹਦਾ 2-3000 ਡੱਬਾ ਮਤਲਬ ਆਰਡਰ ਆ ਜਾਂਦਾ। ਓਕੇ ਗੁੱਡ। ਮਤਲਬ ਜੇ ਤੁਹਾਨੂੰ ਮੈਂ ਇਹ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਦਿਖਾਵਾਂ ਨਾ, ਮਤਲਬ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਮਹਿੰਗਾ ਪ੍ਰੋਡਕਟ ਹੈ, ਨਹੀਂ ਵਿਕਦਾ ਹੋਣਾ ਬਹੁਤਾ, 7:02 ਤੇ ਚੱਲ ਰਹੇ ਨੇ ਆਰਡਰ। ਕੀ ਬਾਤ ਹੈ। ਉਹ ਵੀ ਇਸ ਟਾਈਮ ਦੇ ਪ੍ਰੈਜ਼ੈਂਟ ਟਾਈਮ ਤੇ ਤੁਹਾਨੂੰ ਅਸੀਂ ਵੈਬਸਾਈਟ ਤੇ ਆਰਡਰ ਦਿਖਾ ਰਹੇ ਹਾਂ, ਜੋ ਕਿ ਗੋਇਲ ਸਾਹਿਬ ਆਪਣੇ ਫੋਨ ਤੇ ਦਿਖਾ ਰਹੇ ਆ। ਕੀ ਕਰਦੇ ਆ, ਔਰ ਮੇਰੀ ਰਿਕੁਐਸਟ ਹੈ ਲੋਕਾਂ ਨੂੰ ਵੀ ਜਿਹੜੀ ਵੀ ਦਵਾਈ ਤੁਸੀਂ ਆਨਲਾਈਨ ਵੀ ਮੰਗਾਉਣਾ ਚਾਹੁੰਦੇ ਹੋ ਨਾ ਆਪਣੀ, ਤਾਂ ਆਪਣੀ ਵੈਬਸਾਈਟ ਤੇ ਜਾਓ, ਜਿਹੜੀ ਸਕਰੀਨ ਤੇ ਉਹਦੇ ਸਪੈਲਿੰਗ ਠੀਕ ਚੈੱਕ ਕਰ ਲਓ, ਕਿਉਂਕਿ ਅੱਜ ਕੱਲ ਲੋਕ ਬਹਿਰੂਪੀ ਇੰਨੇ ਆ, ਫੇਕ ਕਾਫੀ ਆਉਂਦੇ ਨੇ, ਬਹੁਤ ਕਰਦੇ। ਮੇਰਾ ਵੀਡੀਓ ਬਣ ਜਾਂਦਾ, ਮੇਰੀ ਸ਼ਕਲ ਬਣਾ ਲੈਣਗੇ ਉਦਾਂ ਦਾ, ਮੇਰੀ ਆਵਾਜ਼ ਕੱਢ ਕੇ AI ਅੱਜ ਕੱਲ सब कुछ कर रही है, तो वो दसेंगे। फिर चलते चलते पता है कि अगर आपके मतलब ब्रेन में कोई प्रॉब्लम है, स्ट्रेस है, तो तुरंत तो मेरा ब्रेन अमृत की जगह कुछ हो रही रहा है, तो पेशेंट तो बेचारा मेरे फेथ नु कर लेंदा, जेड़ा मेरे ते करदा, हर कोई तो नहीं करदा मेरे ते, जेड़ा मेरे ते विश्वास करदा ਉਹ ਤਾਂ ਫਿਰ ਮੇਰੀ ਦਵਾਈ ਲੈਂਦਾ। ਬਿਲਕੁਲ ਸਹੀ। ਤਾਂ ਉਹਨੂੰ ਵਿਚਾਰੇ ਨੂੰ ਐ ਲੱਗਦਾ ਮੇਰੇ ਨਾਲ ਧੋਖਾ ਹੋ ਗਿਆ, ਤੇ ਲੇਕਿਨ ਉਹਨਾਂ ਨੂੰ ਮੈਂ ਅਬਲਾਈਜ਼ ਬਹੁਤ ਕਰਦਾ ਜਦੋਂ ਮੇਰੇ ਕੋਲ ਆਉਂਦੇ ਨੇ, ਗੋਲ ਸਾਹਿਬ ਧੋਖਾ ਹੋ ਗਿਆ, ਮੈਂ ਕਹਿੰਦਾ ਤੂੰ ਆਹ ਦਵਾਈ ਲੈ ਜਾ, ਇਹਨੂੰ ਇੱਥੇ ਸੁੱਟ, ਜਿਹੜੇ ਪੈਸੇ ਲਏ ਸੀ ਮੈਂ ਚੋਂ ਲੈਸ ਕਰ ਦਿੰਦਾ, ਤੂੰ ਨਾ ਦੁਖੀ ਹੋ, ਕਿਉਂਕਿ ਉਹਨੇ ਮੇਰੇ ਨਾਮ ਤੇ ਖਰਚੇ, ਨਾਮ ਤੁਹਾਡਾ, ਮੇਰੇ ਨਾਮ ਤੇ ਉਹਦੇ ਨਾਲ ਧੋਖਾ ਹੋਇਆ। ਮੈਂ ਉਹਨੂੰ ਕਿਵੇਂ ਕਹਿ ਦਵਾਂ, ਇਗਨੋਰ ਕਰ ਦਵਾਂ ਵੀ ਤੂੰ ਜਿਹੜਾ ਆ ਗਿਆ ਉਹਦਾ ਕਰ ਦਿੰਦਾ, ਜਿਹੜਾ ਮੇਰੇ ਕੋਲ ਆਇਆ ਹੀ ਨਹੀਂ ਉਹਦਾ ਮੈਂ ਕੁਝ ਨਹੀਂ ਕਰ ਸਕਦਾ। ਬਿਲਕੁਲ। ਤਾਂ ਇਸ ਕਰਕੇ ਜਿੰਨੇ ਵੀ ਲੋਕ ਚਾਹੇ ਵਿਦੇਸ਼ 'ਚ ਬੈਠੇ ਆ, ਚਾਹੇ ਦੇਸ਼ 'ਚ ਬੈਠੇ ਆ, ਇਹ ਚੀਜ਼ ਦਾ ਖਿਆਲ ਰੱਖਿਓ ਕਿ ਇੱਕ ਤਾਂ ਮੇਰੀ ਜਿਹੜੀ ਐਪ ਹੈ ਵੈਦਵਾਨ ਐਪ ਡਾਊਨਲੋਡ ਕਰ ਲਓ, ਜਿਹੜੀ ਗੂਗਲ ਤੇ ਵੀ ਹੈਗੀ ਆ, ਸੌਰੀ ਐਂਡਰਾਇਡ ਤੇ ਵੀ ਹੈਗੀ ਆ, ਤੇ ਆਈਫੋਨ ਤੇ ਵੀ ਹੈ, ਦੋਨਾਂ ਤੇ ਹੈਗੀ ਆ। ਤੇ ਦੂਸਰੀ ਚੀਜ਼ ਇਹ ਹੈ ਕਿ ਜਿਹੜਾ ਇਹਦੇ ਤੇ ਨੰਬਰ ਸਾਡਾ ਆ ਰਿਹਾ, ਇੱਕ ਤਾਂ ਉਹ ਨੰਬਰ ਦਾ ਧਿਆਨ ਰੱਖੋ, ਦੂਜਾ ਜਿਹੜੀ ਵੈਬਸਾਈਟ ਅਸੀਂ ਇੱਥੇ ਲਿਖੀ ਹੋਈ ਆ ਉਹਦਾ ਧਿਆਨ ਰੱਖੋ, ਸਕੈਨ ਵੀ ਹੈ ਬਕਾਇਦਾ। ਜੇ ਤੁਹਾਨੂੰ ਬਹੁਤ ਜ਼ਿਆਦਾ ਲੱਗਦਾ ਕੁਝ ਤਾਂ ਸਿਰਫ ਇੱਕ ਸੁਭਾਸ਼ ਗੋਇਲ ਚੰਡੀਗੜ੍ਹ ਲਿਖ ਕੇ ਗੂਗਲ ਤੇ ਸਰਚ ਕਰ ਲਓ, ਉਹਦੇ ਤੇ ਮੇਰਾ ਸਾਰਾ ਇਤਿਹਾਸ ਤੁਹਾਡੇ ਅੱਗੇ ਆ ਜਾਂਦਾ ਵੀ ਆਪਾਂ ਕੀ ਕਰਨਾ, ਕਿਵੇਂ ਕਰਨਾ। ਪਰ ਫਿਰ ਵੀ ਮੈਂ ਭਰੋਸਾ ਨਹੀਂ ਕਰਦਾ, ਮੈਂ ਕਹਿੰਦਾ ਵੈਬਸਾਈਟ ਤੇ ਜਾ ਕੇ ਜੇ ਆਰਡਰ ਕਰਨਾ ਉਹਦੇ ਤੇ ਕਰੋ, ਜੇ ਫੋਨ ਕਰਨਾ ਤਾਂ ਜਿਹੜਾ ਨੰਬਰ ਤੁਹਾਡੇ ਕੋਲ ਆਉਂਦਾ ਇਹ ਤੇ ਕਰੋ। ਹੋ ਸਕਦਾ ਤੁਹਾਨੂੰ 10 ਵਾਰੀ 20 ਵਾਰੀ ਮਿਲਾਉਣਾ ਪੈ ਜੇ, 10 ਦਿਨ ਮਿਲਾਉਣਾ ਪੈ ਜੇ, ਨਹੀਂ ਅਸੀਂ ਚੱਕ ਪਾਉਂਦੇ, ਪਰ ਇਹ ਜ਼ਰੂਰ ਹੈ ਕਿ ਸਾਡਾ ਰਿਵਰਟ ਕਾਲ ਜ਼ਰੂਰ ਆਉਂਦਾ। ਮੈਂ ਤੁਹਾਨੂੰ ਇਹੀ ਰਿਕੁਐਸਟ ਕਰੂੰਗਾ ਵੀ ਸਾਡੇ WhatsApp ਤੇ ਮੈਸੇਜ ਪਾ ਦਿਓ, ਜੋ ਵੀ ਪ੍ਰੋਬਲਮ ਹੈ ਲਿਖ ਕੇ ਮੈਸੇਜ ਪਾ ਦਿਓ, ਜਾਂ ਇੰਨਾ ਵੀ ਪਾ ਦਿਓ ਜੇ ਲਿਖਣ 'ਚ ਆਪਾਂ ਨੂੰ ਕਈ ਵਾਰੀ ਸੰਕੋਚ ਹੁੰਦਾ, ਆਪਾਂ ਬਿਮਾਰੀ ਸ਼ੇਅਰ ਨਹੀਂ ਕਰਨੀ, ਤਾਂ ਲਿਖ ਦਿਓ ਉਹਦੇ ਵਿੱਚ ਵੀ ਗੋਇਲ ਸਾਹਿਬ ਮੈਂ ਤੁਹਾਡੇ ਨਾਲ ਆਪਣੀ ਸਿਹਤ ਲਈ ਡਿਸਕਸ ਕਰਨੀ ਹੈ, ਤਾਂ ਮੈਨੂੰ ਕਾਲ ਕਰ ਲਓ, ਤਾਂ ਮੇਰਾ ਤੁਹਾਨੂੰ ਰਿਵਰਟ ਜ਼ਰੂਰ ਆਊਗਾ ਕਿ ਆਪਾਂ ਕਿੰਨੇ ਵਜੇ ਕਾਲ ਕਰਨਾ। ਬਿਲਕੁਲ ਜੀ। ਸੋ ਗੋਇਲ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਸਮਾਂ ਆਪਣਾ ਦਿੱਤਾ, ਪਰ ਇਹਦੇ ਨਾਲ ਇੱਕ ਫਾਇਦਾ ਜ਼ਰੂਰ ਹੋਇਆ ਕਿ ਸਾਡੇ ਜਿੰਨੇ ਵੀ ਭੈਣ ਭਰਾ ਇੱਥੇ ਫੋਰਨ ਬੈਠੇ ਨੇ, ਬੜੀ ਹੀ ਫਾਸਟ ਲਾਈਫ ਹੈ ਉਹਨਾਂ ਦੀ, ਉਸ ਫਾਸਟ ਲਾਈਫ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਸਟ੍ਰੈਸ ਦੀ, ਵੀ ਕਿੰਨੇ ਕਮਾਉਣੇ ਆ, ਕਿੰਨਾ ਕਰਜ਼ਾ ਲਾਉਣਾ ਹੈ, ਕਿੰਨੇ ਵਾਪਸ ਭੇਜਣੇ ਆ, ਉਹ ਸਾਰੇ ਦਾ ਸਾਰਾ ਜਿੰਨਾ ਵੀ ਉਹਨਾਂ ਦੇ ਅੱਜ ਦੇ ਦੌਰ ਦੇ ਵਿੱਚ ਇੱਕ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਕਿਸੇ ਨੂੰ ਵੀ ਸਟ੍ਰੈਸ ਹੈ, ਜਾਂ ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਕਿ ਫੌਜੀ ਭਰਾਵਾਂ ਨੂੰ ਸਟ੍ਰੈਸ ਹੈ, ਪੁਲਿਸ ਦੀ ਨੌਕਰੀ ਕਰਨ ਵਾਲਿਆਂ ਨੂੰ ਸਟ੍ਰੈਸ ਹੈ, ਈਵਨ ਕਿ ਡਾਕਟਰਸ ਨੂੰ ਵੀ ਸਟ੍ਰੈਸ ਹੈ, ਸਾਡੇ ਵਰਗੇ ਮੀਡੀਆ ਵਾਲਿਆਂ ਨੂੰ ਵੀ ਸਟ੍ਰੈਸ ਹੈ। ਕੌਣ ਇਨਸਾਨ ਹੈ ਜਿਹਨੂੰ ਸਟ੍ਰੈਸ ਨਹੀਂ ਹੈ? ਸਟ੍ਰੈਸ ਕਰਕੇ ਲੋਕ ਸੁਸਾਈਡ ਤੱਕ ਕਰ ਲੈਂਦੇ ਨੇ, ਬਾਅਦ ਚ ਪਤਾ ਲੱਗਦਾ ਵੀ ਉਹ ਚੰਗਾ ਭਲਾ ਬੰਦਾ ਸੀ, ਇਹਨੂੰ ਕੀ ਹੋ ਗਿਆ। ਮੈਨੂੰ ਵੀ ਸਟ੍ਰੈਸ ਹੈ ਜੀ ਗੋਇਲ ਸਾਹਿਬ, ਸੱਚੀ 10-10 ਝੂਠ ਬੋਲਦੇ ਹੋ, 10-10 ਆਰਡਰ ਆ ਜਾਂਦੇ ਲੋਕਾਂ ਦੇ, ਫਿਰ ਦਵਾਈ ਬਣਾਉਣੀ, ਫਿਰ ਦਵਾਈ ਬਣਾਉਣ ਦੇ, ਅੱਛਾ ਤੁਹਾਡਾ ਸਟ੍ਰੈਸ ਅਲੱਗ ਤਰ੍ਹਾਂ ਦਾ, ਫਿਰ ਇੱਕ ਇੱਕ ਜੜੀ ਬੂਟੀ ਦੇਖਣੀ ਵੀ ਕੋਈ ਗਲਤ ਨਾ ਹੋ ਜੇ, ਕਿਉਂਕਿ ਇਹ ਨਾਮ ਰੱਬ ਨੇ ਬਖਸ਼ਿਸ਼ ਕੀਤੀ, ਇਹ ਨਾ ਖਰਾਬ, ਇਹਨੂੰ ਪੋਜ਼ਿਟਿਵ ਸਟ੍ਰੈਸ ਕਹਿੰਦੇ ਗੋਇਲ ਸਾਹਿਬ। ਮੈਨੂੰ ਇਹ ਪਤਾ ਨਹੀਂ ਲੱਗਦਾ ਰਾਤ ਨੂੰ ਕਦੋਂ 1 ਵਜ ਗਿਆ, 2 ਵਜ ਗਿਆ, ਕੰਮ ਕਰੀ ਜਾਂਦੇ ਆ, ਲੇਬਰ ਨੂੰ ਡਬਲ ਓਵਰ ਟਾਈਮ ਕਰਨਾ, ਮੈਂ ਯਾਰ ਕੰਮ ਕਰੋ, ਉਹ ਸਾਰੀਆਂ ਚੀਜ਼ਾਂ ਮੈਨੂੰ ਤਾਂ ਪੇਸ਼ੈਂਟ ਨਹੀਂ ਦੇਣੀਆਂ ਨੇ। ਕਿਸੇ ਦਾ ਗਰੀਬ ਦਾ ਘਰ ਪਲ ਰਿਹਾ, ਸਭ ਦੇ ਤੁਹਾਡੇ ਸਾਰੇ ਦੇ ਪੈਸਿਆਂ ਨਾਲ ਘੱਟੋ ਘੱਟ 3000 ਟੱਬਰ ਪਲ ਰਿਹਾ ਜੀ ਆਪਣੇ ਪੈਰਵਾਨ ਤੇ। ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਕਿ ਬਾਬਾ ਜੀ ਨੇ ਆਪਾਂ ਨੂੰ ਚੁਣਿਆ,
ਆਪਣੀ ਡਿਊਟੀ ਲਾਈ ਹੈ, ਪਰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਇਮਾਨਦਾਰੀ ਨਾਲ, ਸ਼ਿੱਦਤ ਨਾਲ ਨਿਭਾਇਆ ਜਾਵੇ। ਪਰ ਤੁਹਾਡਾ ਸਾਰਿਆਂ ਦਾ ਪਿਆਰ ਹੈ, ਸਾਥ ਹੈ। ਬਸ ਇੰਨਾ ਕੁ ਧਿਆਨ ਰੱਖਿਓ ਵੀ ਜਦੋਂ ਵੀ ਤੁਸੀਂ ਆਰਡਰ ਕਰਨਾ ਆਪਣੀ ਵੈਬਸਾਈਟ ਤੇ, ਪਰ ਜੇ ਤੁਸੀਂ ਆਪਣੀ ਐਪ ਡਾਊਨਲੋਡ ਕਰ ਲਓਗੇ ਫਿਰ ਤਾਂ ਧੋਖਾ ਹੋ ਹੀ ਨਹੀਂ ਸਕਦਾ, ਕਿਉਂਕਿ ਫਿਰ ਐਪ ਤੇ ਜਾ ਕੇ ਜਿਹੜੀ ਮਰਜ਼ੀ ਪ੍ਰੋਡਕਟ ਤੁਸੀਂ buy ਬਿਲਕੁਲ ਕਰ